ਸਾਨੂੰ ਜਿਹੜੀਆਂ ਆਸਾਂ ਕੋਈ ਆਸਾਂ नहीं सानू कांग्रेस सरकार तो आसां ऐ नहीं पहला 4.5 साल वो तो आसां सीआं कैप्टन सरकार तो उन्हें एक आस पूरी नहीं की ते हुण ये तो सानू की आसां जी। बाकी कैप्टनां दा मैं काम करने नहीं देने जिन्ना चਿਰ मैं जाउणा कोई काम नहीं करना आपदा ही सुधार कर लैण सरकार दा सानू इन्नी बहुत खुशी है। पार्टियां तिन्न आम आदमी पार्टी है अकाली दल है कांग्रेस है आए आ जी ਜਿਹੜੀ ਆਮ ਪਾਰਟੀ ਆ ਉਹਨੂੰ ਤਾਂ ਨਾ ਮਾੜਾ ਕਹਿੰਦੇ ਅਸੀਂ ਨਾ ਚੰਗਾ ਕਹਿੰਦੇ ਆ ਉਹਨਾਂ ਕੋਲੇ ਕੋਈ ਪਾਵਰ ਨਹੀਂ ਆਈ। ਤੇ ਗੱਲ ਜੇ ਆਪਾਂ ਕਰੀਏ ਜਿਹੜਾ ਇਹਨਾਂ ਨੇ ਪ੍ਰਧਾਨ ਬਦਲਿਆ ਨਾ ਸਿੱਧੂ ਸਾਹਿਬ ਜਿਹੜੇ ਵੀ ਉਹ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ। ਪਹਿਲਾਂ ਤਾਂ ਲੋਕਾਂ ਨੂੰ ਆਏ ਸੀਗਾ ਵੀ ਪਤਾ ਨਹੀਂ ਕੀ ਆ ਸਿੱਧੂ ਹੈ ਨਾ, ਹੁਣ ਉਹਦੇ ਡਰਾਮੇ ਸਾਰਿਆਂ ਦੇ ਸਾਹਮਣੇ ਆ ਗਏ। ਉਹਨੂੰ ਇੱਕ ਆਪਦਾ ਪਾਵਰ ਚਾਹੀਦੀ ਸੀ, ਅਹੁਦਾ ਚਾਹੀਦਾ ਸੀ। ਉਹਨੇ ਜਦੋਂ ਪ੍ਰਧਾਨ ਬਣ ਗਿਆ ਮੈਂ ਆਹ ਕਰ ਦੂੰ ਮੈਂ ਉਹ ਕਰ ਦੂੰ, ਇਹ ਗੱਡੀ ਇੱਥੇ ਨਹੀਂ ਰੁਕਣੀ ਇਹ ਗੱਡੀ ਉੱਥੇ ਨਹੀਂ ਰੁਕਣੀ, ਤੇ ਗੱਡੀ ਪਹਿਲਾਂ ਸਟੇਸ਼ਨ 'ਤੇ ਵੀ ਪਹੁੰਚੀ ਨਹੀਂ, ਮੇਰੇ ਹਿਸਾਬ ਨਾਲ ਰਾਹ 'ਚ ਹੀ ਖੜ੍ਹ ਗਈ। ਰਾਜਾ ਵੜਿੰਗ ਕਹਿੰਦਾ ਸੀ ਵੀ ਇੱਥੇ ਐਂ ਬੱਸਾਂ ਚੱਲਦੀਆਂ ਐਂ ਕਰਦਾ ਮੈਂ ਬੱਸਾਂ ਰੋਕ ਦੂੰ ਆਹ ਕਰ ਦੂੰ, ਤੇ ਜਦੋਂ ਇਹ ਉਹਨਾਂ ਨੂੰ ਪੱਤਰਕਾਰ ਨੇ ਤੁਹਾਡੇ ਨੂੰ ਕਿਸੇ ਨੇ ਸਵਾਲ ਕਰਿਆ ਵੀ ਹੁਣ ਤੁਸੀਂ ਟਰਾਂਸਪੋਰਟ ਮੰਤਰੀ ਬਣ ਗਏ, ਤਾਂ ਉਹ ਕਹਿੰਦਾ ਵੀ ਨਹੀਂ, ਕਹਿੰਦਾ ਵੀ ਮੈਂ ਇਹ ਕੰਮ ਮੈਂ ਉਹਨੇ ਵੀ ਤੁਸੀਂ ਹੁਣ ਬੱਸਾਂ ਬੰਦ ਕਰੋਗੇ ਨਹੀਂ, ਕਹਿੰਦਾ ਵੀ ਇਹਨੂੰ ਮੈਂ ਕਾਨੂੰਨ ਦੇ ਦਾਇਰੇ 'ਚ ਲਿਆਉਂਗਾ, ਕਾਨੂੰਨ ਦੇ ਹਿਸਾਬ ਨਾਲ ਚੱਲੂਗਾ। ਪ੍ਰਗਟ ਸਿੰਘ ਨੂੰ ਪੁੱਛਿਆ ਵੀ ਬੇਅਦਬੀ ਮਾਮਲੇ ਤੁਸੀਂ ਬਾਦਲਾਂ ਨੂੰ ਹੁਣ ਅੰਦਰ ਕਰ ਦਿਓ, ਕੈਪਟਨ ਸਾਹਿਬ ਕਹਿ ਰਹੇ ਆ ਹੁਣ ਤੁਸੀਂ ਕਰ ਦਿਓ, ਤਾਂ ਪਾਸੇ ਕਰਤੇ ਤੁਸੀਂ। ਉਹ ਵੀ ਕਹਿੰਦਾ ਨਹੀਂ, ਕਹਿੰਦਾ ਵੀ ਅਦਾਲਤੀ ਕੰਮ ਹੈ ਵੀ ਜਿਵੇਂ ਅਦਾਲਤ ਕਰੂਗੀ ਜਿਹੜੇ ਹਿਸਾਬ ਨਾਲ ਅਦਾਲਤ ਦਾ ਕੋਈ ਹੁਕਮ ਹੋਊਗਾ ਉਸ ਹਿਸਾਬ ਨਾਲ ਅਸੀਂ ਚੱਲਾਂਗੇ। ਵੀ ਜਿਹਨੂੰ ਆਪਾਂ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਵੀ ਇਹ ਇੱਕ ਡਰਾਮਾ ਰਚਿਆ ਗਿਆ। ਹੁਣ ਇਹਨਾਂ ਨੂੰ ਇਹ ਨਹੀਂ ਦਿਖ ਰਿਹਾ ਸੀਗਾ ਵੀ ਆਪਾਂ ਕਿਹੜਾ ਮੂੰਹ ਲੈ ਕੇ ਲੋਕਾਂ ਤੋਂ ਵੋਟ ਮੰਗਣ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪਿੰਡ ਦੀ ਸੱਥ ਨੂੰ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਤੇ ਇੱਥੇ ਜਿਹੜੀਆਂ ਵਿਚਾਰਾਂ ਹੁੰਦੀਆਂ ਜਿਸ ਤਰੀਕੇ ਨਾਲ ਇੱਥੇ ਚਰਚਾਵਾਂ ਹੁੰਦੀਆਂ ਉਹ ਸਰਕਾਰਾਂ ਤੱਕ ਪਹੁੰਚਣ ਦਾ ਜ਼ਰੀਆ ਜਿਹੜਾ ਮੀਡੀਆ ਹੈ, ਤੇ ਇਹਨਾਂ ਮਿੰਨੀ ਪਾਰਲੀਮੈਂਟ ਦੇ ਵਿੱਚੋਂ ਹੀ ਜਿਹੜੇ ਬਿੱਲ ਹੈ ਜਾਂ ਜਿਹੜੇ ਵਿਚਾਰ ਆ ਉਹ ਪੇਸ਼ ਕੀਤੇ ਜਾਂਦੇ ਆ। ਅੱਜ ਅਸੀਂ ਇੱਕ ਪਿੰਡ ਦੀ ਮਿੰਨੀ ਪਾਰਲੀਮੈਂਟ ਦੇ ਵਿੱਚ ਬੈਠੇ ਆ, ਇੱਕ ਸੱਥ ਦੇ ਵਿੱਚ ਬੈਠੇ ਆ ਤੇ ਇੱਥੇ ਗੱਲ ਕਰਾਂਗੇ ਸਰਕਾਰਾਂ ਵੱਲੋਂ ਕੀਤੇ ਦਾਅਵਿਆਂ ਦੀ, ਸਰਕਾਰਾਂ ਵੱਲੋਂ ਕੀਤੇ ਵਾਅਦਿਆਂ ਦੀ। ਪੰਜਾਬ ਸਰਕਾਰ ਦੀ ਗੱਲ ਕਰਨ ਜਾ ਰਹੇ ਆ। ਕੀ ਨਾਮ ਹੈ ਜੀ ਤੁਹਾਡਾ? ਸੁਖਮੰਦਰ ਸਿੰਘ ਜੀ। ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲੇ ਆ, 4.5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਆ, ਵਾਅਦੇ ਉਹਨਾਂ ਵੱਲੋਂ ਕੀਤੇ ਗਏ ਸੀ ਸਾਰਿਆਂ ਨੂੰ ਪਤਾ ਹੈ। ਹੁਣ ਚੰਨੀ ਸਾਹਿਬ ਮੁੱਖ ਮੰਤਰੀ ਬਣਾਏ ਗਏ, ਕਿਵੇਂ ਦੇਖਦੇ ਹੋ? ਅਸੀਂ ਜਿਹੜੇ ਵਾਅਦੇ ਕੈਪਟਨ ਨੇ ਕੀਤੇ ਸੀ ਉਹਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਸਾਡਾ। ਹੁਣ ਜਿਹੜੇ ਚੰਨੀ ਸਾਹਿਬ ਦਾ ਮੁੱਖ ਮੰਤਰੀ ਬਣਿਆ ਉਹਨਾਂ ਦੇ ਅਸੀਂ ਕੋਈ ਵਾਅਦੇ ਜਿਹੜੇ ਕਰਦੇ ਆ ਉਹਨਾਂ ਤੇ ਸਾਨੂੰ ਭਰੋਸਾ ਹੈ ਜੇ ਕਰਨਗੇ ਤਾਂ, ਪਰ ਉਹਨਾਂ ਕੋਲ ਟਾਈਮ ਬਹੁਤ ਘੱਟ ਹੈ। ਟਾਈਮ ਘੱਟ ਹੋਣੇ ਕਰਕੇ ਹੁਣ ਦੇਖੋ ਕੀ ਬਣਦਾ ਵੀ, ਸਾਨੂੰ ਪੂਰੀ ਉਮੀਦ ਹੈ ਵੀ ਉਹ ਆਪਦਾ ਕੰਮ ਤਸੱਲੀ ਬਖਸ਼ ਕਰਨਗੇ, ਆਪਦੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ਜਿਵੇਂ ਉਹਨਾਂ ਦੇ ਵਾਅਦੇ ਕਰੀ ਜਾਂਦੇ ਆ ਸਾਡੇ ਨਾਲ। ਨਹੀਂ, ਸਰਕਾਰਾਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਵਾਅਦੇ ਤਾਂ ਵੱਡੇ ਵੱਡੇ ਕਰ ਲਏ ਜਾਂਦੇ ਆ। 4.5 ਸਾਲ ਲੰਘ ਗਏ, ਕੈਪਟਨ ਅਮਰਿੰਦਰ ਸਿੰਘ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਵੱਲੋਂ ਉਸ ਤਰੀਕੇ ਨਾਲ ਵਾਅਦੇ ਪੂਰੇ ਨਹੀਂ ਕੀਤੇ ਗਏ, ਤੇ ਜੇ ਹੁਣ ਅਗਲੀ ਸਰਕਾਰ ਵੀ ਬਣਦੀ ਆ 22 ਦੇ ਵਿੱਚ ਸਰਕਾਰ ਕੋਈ ਵੀ ਬਣਦੀ ਆ, ਵਾਅਦੇ ਫੇਰ ਵੱਡੇ ਵੱਡੇ ਕਰ ਲਏ ਜਾਂਦੇ, ਜੇ ਫੇਰ ਕੰਮ ਨਾ ਹੋਏ ਫਿਰ ਤਾਂ ਉਹ ਤਾਂ ਜਨਤਾ ਨੂੰ ਸੋਚਣਾ ਚਾਹੀਦਾ ਵੀ ਜਦੋਂ ਐਤਕੀ ਨੇ ਕੰਮ ਕੀਤੇ ਗਾਂ ਨੂੰ ਵੀ ਉਹ ਸੋਚ ਸਮਝ ਕੇ ਵੋਟ ਪਾਉਣ, ਆਪਦੇ ਚੰਗੇ ਬੰਦੇ ਜਿਹੜੇ ਬੰਦੇ ਕੰਮ ਵਾਲੇ ਉਹਨਾਂ ਨੂੰ ਪਾਉਣ ਵੋਟ, ਜਿਹੜੇ ਵਾਅਦਿਆਂ ਵਾਲਿਆਂ ਨੂੰ ਛੱਡ ਦੇਣ, ਉਹ ਜਿਹੜੇ ਝੂਠੇ ਵਾਅਦੇ ਕਰਦੇ ਆ ਝੂਠੇ ਵਾਅਦਿਆਂ ਨੂੰ ਸਭ ਨੂੰ ਛੱਡ ਦੇਣ, ਉਹ ਚੰਗੇ ਬੰਦੇ ਜਿਹੜੇ ਕੋਈ MLA ਬਣਾਉਣੇ ਆ ਉਹਨਾਂ ਨੂੰ ਚੰਗਿਆਂ ਨੂੰ ਬਣਾਉਣ, ਵੀ ਜਿਨ੍ਹਾਂ 'ਤੇ ਆਪਾਂ ਨੂੰ ਭਰੋਸਾ ਹੈ। ਵੀ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਇੱਕ, ਵੀ ਜਿਹੜੇ ਕੋਈ ਵਾਅਦੇ ਕਰਦਾ ਹੈ, ਕੋਈ ਵੀ ਪਾਰਟੀ ਵਾਅਦੇ ਕਰਦੀ ਹੈ, ਜੇ ਉਹ ਸਾਲ ਪਰ ਉਹ ਵਾਅਦਿਆਂ 'ਤੇ ਪੂਰਾ ਨਹੀਂ ਨਿਪਟਦੀ ਤਾਂ ਉਹਨੂੰ ਮਤਲਬ ਨਕਾਰ ਦੇਣਾ ਚਾਹੀਦਾ ਹੈ। ਇਹ ਕਾਨੂੰਨ ਹੋਣਾ ਚਾਹੀਦਾ ਇੱਕ। ਇਹ ਤੁਹਾਡਾ ਕੀ ਨਾਮ ਹੈ ਜੀ? ਉਧਰ ਪਰੇ ਬੁਲਾਓ ਜੀ। ਕੋਈ ਨਹੀਂ ਸਾਰੇ ਆਪਾਂ ਰਲ ਮਿਲ ਕੇ ਹੋਣਾ ਕੰਮ। ਵਾਰੀ ਲੈ ਇੱਕ ਵਾਰੀ ਇਧਰੋਂ ਆ ਗਿਆ ਇਧਰੋਂ। ਗੁਰਚਰਨ ਸਿੰਘ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ ਬਾਰੇ? ਅਸੀਂ ਤਾਂ ਹੀ ਕੁਛ ਨਹੀਂ ਕਹਿਣਾ ਚਾਹੁੰਦੇ, ਸਾਨੂੰ ਜਿਹੜੀਆਂ ਆਸਾਂ ਕੋਈ ਆਸਾਂ ਨਹੀਂ ਸਾਨੂੰ ਕਾਂਗਰਸ ਸਰਕਾਰ ਤੋਂ। ਆਸਾਂ ਐ ਨਹੀਂ ਪਹਿਲਾਂ 4.5 ਸਾਲ ਉਹ ਤੋਂ ਆਸਾਂ ਸੀਆਂ ਕੈਪਟਨ ਸਰਕਾਰ ਤੋਂ, ਉਹਨੇ ਇੱਕ ਆਸ ਪੂਰੀ ਨਹੀਂ ਕੀਤੀ, ਤੇ ਹੁਣ ਇਹ ਤੋਂ ਸਾਨੂੰ ਕੀ ਆਸਾਂ ਜੀ। ਬਾਕੀ ਕੈਪਟਨਾਂ ਦਾ ਮੈਂ ਕੰਮ ਕਰਨੇ ਨਹੀਂ ਦੇਣੇ ਜਿੰਨਾ ਚਿਰ ਮੈਂ ਜਾਉਣਾ। ਆਸ ਆ ਸਾਨੂੰ ਤਾਂ। ਆਸ ਇਹ ਆ ਵੀ ਜਦੋਂ ਕੱਲ੍ਹ ਨੂੰ ਆਪਦੇ ਵਾਅਦੇ ਨਾ ਕਰਨ, ਵੋਟਾਂ 22 ਦੀਆਂ ਆਉਣਗੀਆਂ, ਵਾਅਦਾ ਕੋਈ ਨਾ ਕਰਨ ਸਰਕਾਰ ਨਾਲ ਪੰਜਾਬ ਦੇ ਲੋਕਾਂ ਨਾਲ। ਹਾਂ,
ਨਹੀਂ ਹੁਣ ਜਿਵੇਂ ਹੁਣ ਸਿੱਧੂ ਸਾਹਿਬ ਦੇ ਕਾਂਗਰਸ ਦੇ ਪ੍ਰਧਾਨ ਬਣੇ ਆ, ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਦੇ ਮਤਭੇਦ ਵੀ ਹੋਏ ਆ। ਸਮਾਂ ਵਾਕਈ ਤੁਹਾਡੀ ਗੱਲ ਸਹੀ ਆ, ਸਮਾਂ ਥੋੜਾ ਹੈ, ਪਰ ਇਸ ਸਮੇਂ ਦੌਰਾਨ ਵੀ ਕੰਮ ਕੀਤੇ ਜਾ ਸਕਦੇ ਆ। ਕੰਮਾਂ ਦੀ ਕੋਈ ਏਡੀ ਗਲਤ ਨਹੀਂ। ਕੰਮ ਕੀ ਕਰਨਗੇ ਜੀ ਤੁਸੀਂ ਦੱਸ ਦਿਓ। ਸਾਨੂੰ ਤਾਂ ਉਹਨਾਂ ਦੇ ਕੰਮ ਨਾ ਪਹਿਲਾਂ ਦੇ ਦਿਸਿਆ ਨਾ ਹੁਣ ਦਿਸਦੇ ਆ ਵੀ ਕੀ ਕਰਨਗੇ। ਕੋਈ ਕੰਮ ਨਹੀਂ ਕਰਨਾ, ਆਪਦਾ ਹੀ ਸੁਧਾਰ ਕਰ ਲੈਣ ਸਰਕਾਰ ਦਾ, ਸਾਨੂੰ ਇੰਨੀ ਬਹੁਤ ਖੁਸ਼ੀ ਆ। ਲੜਾਈ ਦਾ ਆਪਦੀ ਬਹੁਮਤ ਬਣਾ ਕੇ ਰੱਖਣ, ਸਾਨੂੰ ਇਹੀ ਬਹੁਤ ਆ। ਕੰਮ ਤਾਂ ਬਾਕੀ ਫੇਰ ਸੋਚਾਂਗੇ ਜੀ 22 ਚ। ਨਹੀਂ 22 ਵਾਸਤੇ ਕੀ ਸੋਚਿਆ? 22 ਵਾਸਤੇ ਕਿਹੜੀ ਪਾਰਟੀ ਲੱਗਦਾ? ਅਸੀਂ ਆਨੇ ਵੀ 22 ਵਾਸਤੇ ਉਹ ਕੋਈ ਵਾਅਦਾ ਨਾ ਕਰਨ, ਬਸ ਆ ਸੋਚਿਆ। ਨਹੀਂ ਪਾਰਟੀਆਂ ਤਿੰਨ ਆ, ਆਮ ਆਦਮੀ ਪਾਰਟੀ ਹੈ, ਅਕਾਲੀ ਦਲ ਹੈ, ਕਾਂਗਰਸ ਹੈ। ਆਏ ਆ ਜੀ, ਜਿਹੜੀ ਆਮ ਪਾਰਟੀ ਆ ਉਹਨੂੰ ਤਾਂ ਨਾ ਮਾੜਾ ਕਹਿੰਦੇ ਅਸੀਂ ਨਾ ਚੰਗਾ ਕਹਿੰਦੇ ਆ। ਉਹਨਾਂ ਕੋਲੇ ਕੋਈ ਪਾਵਰ ਨਹੀਂ ਆਈ। ਇਹਨਾਂ ਕੋਲੇ ਦੋਨਾਂ ਸਰਕਾਰਾਂ ਕੋਲੇ ਪਾਵਰ ਆਈਆਂ। ਇਹ ਦੋਨਾਂ ਸਰਕਾਰਾਂ ਨੂੰ ਪਤਾ ਵੀ ਅਸੀਂ ਕੀ ਕੀਤਾ ਤੇ ਪਿਛਲੀ ਸਰਕਾਰ ਨੇ ਕੀ ਕੀਤਾ। ਕਿਸਾਨਾਂ ਵਾਸਤੇ ਕੈਪਟਨ ਸਰਕਾਰ ਨੇ ਇੱਕ ਡੱਕਾ ਕੰਮ ਦਾ ਨਹੀਂ ਕੀਤਾ, ਇਹ ਕਹਿੰਦੇ ਅਸੀਂ ਤਾਂ। ਨੌਜਵਾਨਾਂ ਵਾਸਤੇ, ਜਿਹੜੇ ਨੌਜਵਾਨਾਂ ਨੂੰ ਨੌਕਰੀਆਂ ਕਹੀਆਂ, ਘਰ ਘਰ ਸਮਾਰਟਫੋਨ ਕਹੇ। ਉਸ ਤੋਂ ਬਾਅਦ ਜਿਹੜਾ ਨਸ਼ਿਆਂ ਦੇ ਵਿਸ਼ੇ ਤੇ ਗੱਲ ਕਰ ਲਈਏ ਵੀ ਨਸ਼ਿਆਂ ਦੇ ਜਿਹੜਾ ਖਤਮ ਕੀਤਾ ਜਾਊਗਾ। ਉਹ ਸਾਨੂੰ ਨਾ ਪੁੱਛੋ, ਜਿਨ੍ਹਾਂ ਦੇ ਕੁੱਟ ਖਾਧੀ ਉਹਨਾਂ ਨੂੰ ਪੁੱਛੋ। ਨੌਕਰੀਆਂ ਮੰਗਦੇ ਜਿਹੜੇ ਕੁੱਟ ਖਾਂਦੇ ਉਹਨਾਂ ਨੂੰ ਪੁੱਛੋ, ਸਾਨੂੰ ਨਾ ਪੁੱਛੋ। ਅੱਛਾ, ਤੁਸੀਂ ਕੀ ਕਹਿਣਾ ਚਾਹੁੰਦੇ ਭਰਾ ਮੇਰਾ ਵੀ ਨੌਜਵਾਨ ਹੋ, ਘਰ ਘਰ ਨੌਕਰੀ ਦੀ ਗੱਲ ਕੀਤੀ ਆ, ਨਸ਼ਿਆਂ ਦੀ ਗੱਲ ਕੀਤੀ ਆ, ਕੀ ਕਹਿਣਾ ਚਾਹੁੰਦੇ? ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਜੀ। ਮੈਂ ਤਾਂ ਕੀ ਕਹਿਣਾ ਹੈਗਾ ਵੀ ਕਿਹੜਾ ਵਾਅਦਾ ਪੂਰਾ ਹੋਇਆ? ਇੱਕ ਵੀ ਵਾਅਦਾ ਨਹੀਂ ਪੂਰਾ ਹੋਇਆ। ਤੇ ਗੱਲ ਜੇ ਆਪਾਂ ਕਰੀਏ ਜਿਹੜਾ ਇਹਨਾਂ ਨੇ ਪ੍ਰਧਾਨ ਬਦਲਿਆ ਨਾ, ਸਿੱਧੂ ਸਾਹਿਬ ਜਿਹੜੇ ਵੀ, ਉਹ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ। ਪਹਿਲਾਂ ਤਾਂ ਲੋਕਾਂ ਨੂੰ ਆਏ ਸੀਗਾ ਵੀ ਪਤਾ ਨਹੀਂ ਕੀ ਆ ਸਿੱਧੂ, ਹੈ ਨਾ। ਹੁਣ ਉਹਦੇ ਡਰਾਮੇ ਸਾਰਿਆਂ ਦੇ ਸਾਹਮਣੇ ਆ ਗਏ। ਉਹਨੂੰ ਇੱਕ ਆਪਦਾ ਪਾਵਰ ਚਾਹੀਦੀ ਸੀ, ਅਹੁਦਾ ਚਾਹੀਦਾ ਸੀ। ਉਹਨੇ ਜਦੋਂ ਪ੍ਰਧਾਨ ਬਣ ਗਿਆ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ, ਇਹ ਗੱਡੀ ਇੱਥੇ ਨਹੀਂ ਰੁਕਣੀ, ਇਹ ਗੱਡੀ ਉੱਥੇ ਨਹੀਂ ਰੁਕਣੀ, ਤੇ ਗੱਡੀ ਪਹਿਲਾਂ ਸਟੇਸ਼ਨ ਤੇ ਵੀ ਪਹੁੰਚੀ ਨਹੀਂ, ਮੇਰੇ ਹਿਸਾਬ ਨਾਲ ਰਾਹ 'ਚ ਹੀ ਖੜ੍ਹ ਗਈ। ਬਾਕੀ ਗੱਲ ਰਹੇਗੀ ਜਿਹੜੇ ਇਹਨਾਂ ਦੇ ਮੰਤਰੀਆਂ ਦੀ ਆਪਾਂ ਗੱਲ ਕਰਦੇ ਸੀ, ਜੋ ਰਾਜਾ ਵੜਿੰਗ ਲਾ ਲਓ ਜਾਂ ਪ੍ਰਗਟ ਸਿੰਘ ਲਾ ਲਓ। ਰਾਜਾ ਵੜਿੰਗ ਕਹਿੰਦਾ ਸੀ ਵੀ ਇੱਥੇ ਐਂ ਬੱਸਾਂ ਚੱਲਦੀਆਂ, ਐਂ ਕਰਦਾ, ਮੈਂ ਬੱਸਾਂ ਰੋਕ ਦੂੰ, ਆਹ ਕਰ ਦੂੰ। ਤੇ ਜਦੋਂ ਉਹਨਾਂ ਨੂੰ ਪੱਤਰਕਾਰ ਨੇ, ਤੁਹਾਡੇ ਨੂੰ ਕਿਸੇ ਨੇ ਸਵਾਲ ਕਰਿਆ ਵੀ ਹੁਣ ਤੁਸੀਂ ਟਰਾਂਸਪੋਰਟ ਮੰਤਰੀ ਬਣ ਗਏ, ਤਾਂ ਉਹ ਕਹਿੰਦਾ ਵੀ ਨਹੀਂ, ਕਹਿੰਦਾ ਵੀ ਮੈਂ ਇਹ ਕੰਮ, ਮੈਂ ਉਹਨੇ ਵੀ ਤੁਸੀਂ ਹੁਣ ਬੱਸਾਂ ਬੰਦ ਕਰੋਗੇ ਨਹੀਂ, ਕਹਿੰਦਾ ਵੀ ਇਹਨੂੰ ਮੈਂ ਕਾਨੂੰਨ ਦੇ ਦਾਇਰੇ 'ਚ ਲਿਆਉਂਗਾ, ਕਾਨੂੰਨ ਦੇ ਹਿਸਾਬ ਨਾਲ ਚੱਲੂੰਗਾ। ਪ੍ਰਗਟ ਸਿੰਘ ਨੂੰ ਪੁੱਛਿਆ ਵੀ ਬੇਅਦਬੀ ਮਾਮਲੇ ਤੁਸੀਂ ਬਾਦਲਾਂ ਨੂੰ ਹੁਣ ਅੰਦਰ ਕਰ ਦਿਓ, ਕੈਪਟਨ ਸਾਹਿਬ ਕਹਿ ਰਹੇ ਆ ਹੁਣ ਤੁਸੀਂ ਕਰ ਦਿਓ, ਤਾਂ ਪਾਸੇ ਕਰਤੇ ਤੁਸੀਂ। ਉਹ ਵੀ ਕਹਿੰਦਾ ਨਹੀਂ, ਕਹਿੰਦਾ ਵੀ ਅਦਾਲਤੀ ਕੰਮ ਹੈ, ਵੀ ਜਿਵੇਂ ਅਦਾਲਤ ਕਰੂਗੀ, ਜਿਹੜੇ ਹਿਸਾਬ ਨਾਲ ਅਦਾਲਤ ਦਾ ਕੋਈ ਹੁਕਮ ਹੋਊਗਾ ਉਸ ਹਿਸਾਬ ਨਾਲ ਅਸੀਂ ਚੱਲਾਂਗੇ। ਵੀ ਜਿਹਨੂੰ ਆਪਾਂ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਵੀ ਇਹ ਇੱਕ ਡਰਾਮਾ ਰਚਿਆ ਗਿਆ। ਹੁਣ ਇਹਨਾਂ ਨੂੰ ਇਹ ਨਹੀਂ ਦਿਖ ਰਿਹਾ ਸੀਗਾ ਵੀ ਆਪਾਂ ਕਿਹੜਾ ਮੂੰਹ ਲੈ ਕੇ ਲੋਕਾਂ ਤੋਂ ਵੋਟ ਮੰਗਣ ਜਾਵਾਂਗੇ। 4.5 ਸਾਲ ਟੱਪ ਗਏ। ਜੇ ਇਹਨਾਂ ਨੇ ਇਹੀ ਕੁਝ ਕਰਨਾ ਸੀ, ਜਾਂ ਇਹਨਾਂ ਦੀ ਕੋਈ ਹਾਈ ਕਮਾਂਡ ਹੈ, ਇਹਨਾਂ ਨੂੰ ਸਾਲ 'ਚ ਨਹੀਂ ਪਤਾ ਲੱਗਿਆ, 1.5 ਸਾਲ 'ਚ ਨਹੀਂ ਪਤਾ ਲੱਗਿਆ, 2 ਸਾਲਾਂ 'ਚ ਨਹੀਂ ਪਤਾ ਲੱਗਿਆ, ਇਹਨਾਂ ਨੂੰ ਹੁਣ 2 ਮਹੀਨੇ ਪਹਿਲਾਂ ਹੀ ਕਿਉਂ ਫਿਰ ਨਵਾਂ ਡਰਾਮਾ ਵੀ ਪਹਿਲਾਂ ਰੰਧਾਵੇ ਨੂੰ ਬਣਾਇਆ ਮੁੱਖ ਮੰਤਰੀ, ਹਾਂਜੀ ਉਹਦੇ ਵਿਚਾਰੇ ਘਰੇ ਲੱਡੂ ਪਏ ਰਹਿ ਗਏ। ਫਿਰ ਇਹਨਾਂ ਨੇ ਸਿੱਧੂ ਸਾਹਿਬ ਨੇ ਦੇਖਿਆ ਵੀ ਆਪਣੇ ਦਾ ਕੰਮ ਬੰਦਾ ਇਹੋ ਜਿਹਾ ਭੱਲ ਕੇ ਜਿਹੜਾ ਕੋਈ ਆਪਣੇ ਅਧੀਨ ਰਵੇ, ਦਲਿਤ ਚਿਹਰਾ ਲਾਇਆ। ਚਲੋ ਜਿਹੜੇ ਹਿਸਾਬ ਨਾਲ ਹਲੇ ਉਹ ਆਪਾਂ ਦੇਖ ਰਹੇ ਸੀਗੇ ਵੀ ਉਹ ਸਿੱਧੂ ਸਾਹਿਬ ਨੇ ਉਹਨੂੰ 1 ਮਿੰਟ ਵੀ ਖੜਾ ਨਹੀਂ ਛੱਡਿਆ। ਉਹ ਆਪਣੇ ਚੈਨਲਾਂ ਤੇ ਵੀ ਕੋਈ ਇਹ ਤਾਂ ਨਹੀਂ ਵੀ ਆਪਾਂ ਉਹਨਾਂ ਦੇ ਨਾਲ ਰਹਿੰਦੇ, ਆਪਣੇ ਸਾਹਮਣੇ ਆਉਂਦਾ ਸੀਗਾ ਚੈਨਲਾਂ ਤੇ ਜਿਹੜਾ ਕੁਝ ਉਹਨਾਂ ਨੇ ਕੀਤਾ, ਹੈ ਨਾ। ਵੀ ਜਿੱਥੇ ਜਾਓ ਨਾਲ, ਜਿੱਥੇ ਜਾ ਨਾਲ, ਤੂੰ ਕੀ ਕਰਦਾ ਕੀ ਨਹੀਂ ਕਰਦਾ, ਇੱਥੇ ਸਾਈਨ ਕਰਨੇ ਉੱਥੇ ਨਹੀਂ ਕਰਨੇ। ਉੱਥੋਂ ਵੀ ਉਹਦੇ ਖੇਡ ਬੱਸੋਂ ਬਾਹਰ ਹੋ ਗਈ। ਹੁਣ ਪਤਾ ਨਹੀਂ ਕੀ ਉਹਦੇ ਕੀ ਚਿੱਤ 'ਚ ਗੱਲ ਹੈ, ਬਹਾਨੇ ਦਾ ਕੋਈ ਹੋਰ ਬਣਾਈ ਜਾਂਦਾ। ਪਰ ਮੈਨੂੰ ਲੱਗਦਾ ਵੀ ਇਹ ਵੀ ਕੋਈ ਉਹਦਾ ਕੋਈ ਹੋਰ ਪਾਵਰ ਚਾਹੁੰਦਾ ਹੈ, ਜਾਂ ਉਹਦੇ ਕੋਈ ਮਨ 'ਚ ਇਹ ਹੋਊ ਵੀ ਜਾਂ ਮੈਨੂੰ ਕਾਂਗਰਸ ਆਹੀਂ ਕਹਦੇ ਵੀ ਭਾਈ ਸਾਡਾ ਆਉਣ ਵਾਲਾ CM ਸਿੱਧੂ ਸਾਹਿਬ ਆ ਕਹਾਉਣਾ ਚਾਹੁੰਦਾ ਮੇਰੇ ਹਿਸਾਬ ਨਾਲ। ਹੋਰ ਤਾਂ ਉਹਦਾ ਕੋਈ ਬਹਾਨਾ ਮੈਨੂੰ ਲੱਗਦਾ। ਚੰਨੀ ਸਾਹਿਬ ਦੇ ਕੰਮਕਾਰ ਨੂੰ ਕਿਵੇਂ ਦੇਖਦੇ ਹੋ? ਹਾਲੇ ਤੱਕ ਉਹਨਾਂ ਨੇ ਜਿਹੜੀ ਯੂਨਿਟਾਂ ਮਾਫ ਕੀਤੀਆਂ, ਜਾਂ ਜਿਹੜੇ ਹੋਰ ਐਲਾਨ ਉਹਨਾਂ ਵੱਲੋਂ ਕੀਤੇ ਗਏ ਆ, ਜਿਹੜੇ 1-2 ਐਲਾਨ ਕੀਤੇ ਆ, ਉਹਨਾਂ ਨੂੰ ਕਿਵੇਂ ਦੇਖਦੇ? ਨਹੀਂ ਉਹ ਤਾਂ ਦੇਖੋ ਜੀ, ਇਹਨਾਂ ਪਹਿਲੀ ਗੱਲ ਤਾਂ ਜਿਵੇਂ ਦੱਸ ਕੇ ਹਟੇ, ਉਹਨਾਂ ਕੋਲ ਐਡਾ ਸਮਾਂ ਹੈ ਨਹੀਂਗਾ। ਪਰ ਜਿਹੜੇ ਹਿਸਾਬ ਦੇ ਨਾਲ ਇਕੱਲਾ ਚੰਨੀ ਵੀ ਕੀ ਕਰ ਦੂਗਾ ਵਿਚਾਰਾ, ਜਦੋਂ ਸਾਰੀ ਹਾਈ ਕਮਾਂਡ ਉੱਪਰ ਇਹਦੇ ਨਾਲ ਖੱਬੇ ਸੱਜੇ ਬੰਦੇ ਇਹੋ ਜਿਹੇ ਆ, ਜਿਹੋ ਜਿਹਾ ਉਹਨੂੰ ਕਹੀ ਜਾਂਦੇ। ਇਹਨਾਂ ਨੇ ਤਾਂ ਵੋਟਾਂ ਲੈਣੀਆਂ, ਬਿਆਨ ਦਵਾਈ ਜਾਂਦੇ ਆ, ਫਿਰ ਕਹਿ ਦੇਣਗੇ ਸਾਡੇ ਕੋਲੇ ਸਮਾਂ ਘੱਟ ਸੀ, ਅਸੀਂ ਆਉਣ ਵਾਲੇ ਵੀ। ਕੁੱਲ ਮਿਲਾ ਕੇ ਇਹਨਾਂ ਨੇ ਸਿਰਫ ਵੋਟ ਰਾਜ ਦੀ ਇਹ ਖੇਡੀ ਆ ਜਿਹੜੀ ਖੇਡ, ਹੋਰ ਇਦੋਂ ਉੱਤੇ ਕੁਛ ਨਹੀਂ। ਇਹ ਐਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਆ, ਇੱਕ ਲੋਕਾਂ 'ਚ ਜਾਣ ਦਾ ਬਹਾਨਾ ਵੀ ਕੱਲ੍ਹ ਨੂੰ ਲੋਕ ਪੁੱਛਣਗੇ ਕੀ ਕਵਾਂਗੇ, ਆਹੀ ਗੱਲ ਆ, ਹੋਰ ਕੱਖ ਨਹੀਂ ਇਹਨਾਂ ਦੇ ਪੱਲੇ। 22 ਦੇ ਵਿੱਚ ਤੁਹਾਨੂੰ ਕੀ ਲੱਗਦਾ ਜਿਹੜੀ ਕਿਸਾਨ ਅੰਦੋਲਨ ਆ ਜਿਹੜਾ ਦਿੱਲੀ ਚੱਲੀ ਜਾਂਦਾ, ਉਹਦਾ ਕਿੰਨਾ ਕੁ ਪ੍ਰਭਾਵ ਹੈ ਇਹ 22 ਦੇ ਇਲੈਕਸ਼ਨ ਤੇ ਪਊਗਾ? ਕੀ ਪ੍ਰਭਾਵ ਉਹਦਾ ਰਹੂਗਾ ਇਸ ਅੰਦੋਲਨ ਦਾ 22 ਵਾਲੇ ਇਲੈਕਸ਼ਨ? 22 ਦਾ ਇਹਦਾ ਇਲੈਕਸ਼ਨ ਦਾ ਪ੍ਰਭਾਵ ਤਾਂ ਜ਼ਰੂਰ ਪਊਗਾ ਜੀ, ਮੈਨੂੰ ਲੱਗਦਾ ਇਹਦੇ ਤੇ ਪਊਗਾ। ਕਿਉਂਕਿ ਵੀ ਚਲੋ ਲੋਕ ਸਿਆਣੇ ਹੋ ਗਏ, ਵਧੀਆ ਸਵਾਲ ਕਰ ਰਹੇ ਆ। ਪਰ ਮੈਂ ਵੀ ਇੱਕ ਕਿਸਾਨ ਆ, ਮੈਂ ਦਿੱਲੀ ਵੀ ਗਿਆ, ਫੰਡ ਵੀ ਦਿੰਦੇ ਆ, ਸਭ ਕੁਝ ਕਰਦੇ ਆ।
ਪਰ ਆਖਰ ਨੂੰ ਕੋਈ ਵੀ ਬੰਦਾ ਹੈ ਉਹ ਆ ਕੇ ਇੱਥੇ ਵੋਟ ਤਾਂ ਪਾਊਗਾ ਹੀ, ਇਹ ਤਾਂ ਤੁਹਾਨੂੰ ਵੀ ਪਤਾ ਹੀ ਆ ਵੀ। ਚਲੋ ਮੈਂ ਤਾਂ ਇਹ ਗੱਲ ਕਹਿਣਾ ਵੀ ਚਲੋ ਜਿਹੜੇ ਕੋਈ ਪੁਰਾਣੇ ਸਵਾਲ ਨਾ ਆਪਾਂ ਕਰਦੇ ਆ ਜਾਂ ਕਿਸੇ ਨੂੰ ਕਰਦੇ ਆ, ਚਾਹੇ ਕਾਂਗਰਸ ਨੂੰ ਕਰਦੇ ਆ ਜਾਂ ਅਕਾਲੀ ਦਲ ਨੂੰ ਕਰਦੇ ਆ ਜਾਂ ਝਾੜੂ ਵਾਲਿਆਂ ਨੂੰ ਕਰਦੇ ਆ, ਜਿਹਨੂੰ ਵੀ ਆਪਾਂ ਕਰਦੇ ਆ, ਮੈਂ ਤਾਂ ਕਿਸਾਨਾਂ ਨੂੰ ਵੀ ਇਹੀ ਕਹੂੰਗਾ ਵੀ ਚਲੋ ਜਿਹੜਾ ਹੁਣ ਤੁਸੀਂ ਸਵਾਲ ਕਰਨਾ ਹੈ, ਜਿਹੜਾ ਸੱਪ ਟੱਪ ਗਿਆ ਲੀਹ ਕੁੱਟੇ ਦਾ ਕੋਈ ਐਡਾ ਫਾਇਦਾ ਨਹੀਂ ਹੁੰਦਾ ਵੀ ਤੁਸੀਂ ਜਿਹੜਾ ਹੁਣ ਉਹਨਾਂ ਨੂੰ ਸਵਾਲ ਕਰਨਾ, ਜਿਹੜਾ ਕੋਈ ਆਪਦਾ ਚੋਣ ਮੈਨੀਫੈਸਟੋ ਦੇ ਵਿੱਚ ਕੋਈ ਵਾਅਦਾ ਕਰਦਾ ਹੈ ਉਹਦੇ ਨਾਲ ਤੁਸੀਂ ਉਨੀ ਕੁ ਪੱਕੀ ਗੱਲ ਕਰ ਲਓ ਵੀ ਬਾਈ ਜੀ ਤੁਸੀਂ ਜਿਹੜੀ ਆਹ ਪੈਸੇ ਤਾਂ ਹੁਣ ਮੇਰੇ ਹਿਸਾਬ ਨਾਲ ਜਿੰਨੀਆਂ ਪਾਰਟੀਆਂ ਉਹ ਵੀ ਇੰਨੀਆਂ ਕਿਸਾਨੀਆਂ ਹੋ ਗਈਆਂ, ਕੋਈ ਫਾਲਤੂ ਵਾਅਦਾ ਨਹੀਂ ਕਰੂਗਾ। ਉਹਨਾਂ ਨੂੰ ਪਤਾ ਵੀ ਸਾਨੂੰ ਲੋਕ ਹੁਣ ਘੇਰਨ ਲੱਗ ਗਏ, ਉਹ ਇਹੀ ਗੱਲ ਹੀ ਕਰਨਗੇ ਵੀ ਜਿਹੜਾ ਉਹ ਜਿੰਨਾ ਕੁ ਕਰ ਸਕਦੇ ਹੋਏ ਉਹਨਾਂ ਕੀ ਉਹ ਗੱਲ ਕਰਨਗੇ। ਤੇ ਇਹੀ ਆਪਾਂ ਜਦੋਂ ਹੁਣ ਆਪਾਂ ਇਹਨਾਂ ਨੂੰ ਸਵਾਲ ਕਰਨਾ, ਜਦੋਂ ਕੋਈ ਲੀਡਰ ਆਉਂਦਾ ਉਹਨੂੰ ਇੰਨਾ ਕੁ ਸਵਾਲ ਹੀ ਕਰ ਲਓ ਵੀ ਬਾਈ ਜੀ ਜਿਹੜਾ ਤੁਸੀਂ ਵਾਅਦਾ ਕਰ ਰਹੇ ਹੋ ਕੀ ਤੁਸੀਂ ਇਹਨੂੰ ਪੂਰਾ ਕਰੋਗੇ, ਜਾਂ ਕੋਈ ਇਹਦਾ ਕੀ ਗਾਰੰਟੀ ਹੈ ਵੀ ਤੁਸੀਂ ਇਹਨੂੰ ਪੂਰਾ ਕਰੋਗੇ। ਕੋਈ ਇਹਨੂੰ ਇਹੋ ਜਿਹੇ ਸਵਾਲ ਚਾਹੀਦੇ ਆਪਾਂ ਨੂੰ, ਜਿਹੜਾ ਕੋਈ ਆਪਣਾ ਪੁਰਾਣਾ ਹੋ ਗਿਆ ਜਾਂ ਕੁਝ ਵੀ ਹੋ ਗਿਆ ਉਹਦਾ ਨੂੰ ਜਿਹੜਾ ਕੁਝ ਹੋਣਾ ਸੀ, ਕਿਸੇ ਨੇ ਵਾਅਦਾ ਪੂਰਾ ਕੀਤਾ ਕਿਸੇ ਨੇ ਨਹੀਂ ਕੀਤਾ, ਜਾਂ 10 ਚੋਂ 8 ਕਰਤੇ ਜਾਂ 5 ਕਰਤੇ, ਉਹ ਇੱਕ ਸਮਾਂ ਲੰਘ ਗਿਆ। ਇੱਥੇ ਨਾ ਇੱਕ ਹੋਰ ਜਿਹੜੀ ਬੜੀ ਵੱਡੀ ਸਮੱਸਿਆ, ਜਿਵੇਂ ਆਪਾਂ ਆਮ ਪਿੰਡਾਂ 'ਚ ਦੇਖਦੇ ਹਾਂ ਵੀ ਨਸ਼ਿਆਂ ਦੀ ਸਭ ਤੋਂ ਵੱਡੀ ਸਮੱਸਿਆ ਵੀ ਪਿੰਡ ਨਸ਼ਾ ਵਿਕਦਾ ਹੈ। ਨਸ਼ਾ ਵੇਚਣ ਵਾਲਿਆਂ ਬਾਰੇ ਪ੍ਰਸ਼ਾਸਨ ਨੂੰ ਪਤਾ ਹੈ, ਪੁਲਿਸ ਨੂੰ ਪਤਾ ਹੈ। ਕੀ ਐਦਾਂ ਦੀ ਸਮੱਸਿਆ ਇਸ ਪਿੰਡ ਦੇ ਵਿੱਚ ਵੀ ਹੈ ਵੀ ਕੋਈ ਜਿਹੜੇ ਬੰਦੇ ਨਸ਼ੇ ਦੀ ਤਸਕਰੀ ਕਰਦੇ ਆ ਜਾਂ ਨਸ਼ਾ ਵੰਡਦੇ ਆ ਉਹਨਾਂ ਨੂੰ ਜਿਹੜਾ ਸਾਹਮਣੇ ਲਿਆਉਣਾ ਚਾਹੀਦਾ? ਬਿਲਕੁਲ ਲਿਆਉਣਾ ਚਾਹੀਦਾ ਜੀ, ਪਰ ਇਹ ਜਿਹੜਾ ਸਾਡਾ ਪਿੰਡ ਹੈ ਨੀਹਾਂ ਵਾਲਾ, ਇੱਥੇ ਜੇ ਕੋਈ ਨਸ਼ਾ ਕਰਦਾ ਹੋਵੇ ਤਾਂ ਹੋ ਸਕਦਾ ਕਰਦਾ ਹੋਵੇ, ਪਰ ਵੇਚਣ ਵਾਲਾ ਇਹ ਸਾਡੇ ਪਿੰਡ ਦੀ ਵਧੀਆ ਖੁਸ਼ਕਿਸਮਤੀ ਰਹੀ ਆ। ਚਾਹੇ ਕੋਈ ਕਿਸੇ ਵੀ ਕਿਸਮ ਦਾ ਨਸ਼ਾ ਲਾ ਲਓ, ਚਾਹੇ ਮੈਡੀਕਲ ਆ ਜਾਂ ਕਿਸੇ ਵੀ ਕਿਸਮ ਦਾ ਨਸ਼ਾ, ਸਾਡੇ ਪਿੰਡ ਹਾਲੇ ਤੱਕ ਕਿਸੇ ਨੇ ਨਸ਼ਾ ਨਹੀਂ ਵੇਚਿਆ। ਇਹ ਸਾਡੇ ਪਿੰਡ ਦੀ ਇੱਕ ਖੁਸ਼ਕਿਸਮਤੀ ਆ। ਹਾਂ, ਨਸ਼ਾ ਕਰਦੇ ਹੋ ਸਕਦੇ ਆ, ਉਹ ਕਿੱਥੋਂ ਲੈ ਕੇ ਆਉਂਦੇ ਆ ਕਿੱਥੋਂ ਨਹੀਂ ਲੈ ਕੇ ਆਉਂਦੇ ਇਸ ਬਾਰੇ ਆਪਾਂ ਨੂੰ ਨਹੀਂ ਪਤਾ। ਜਿਹੜਾ ਤੁਹਾਡੀ ਉਮਰ ਕਾਫੀ ਹੈ ਜੀ, ਜਿਹੜਾ ਰਾਜਨੀਤਿਕ ਤੌਰ ਤੇ ਜਿਹੜੇ ਬਦਲਾਅ ਇਸ ਟਾਈਮ ਆਏ ਹੋਏ ਆ, ਇਹਨਾਂ ਬਦਲਾਵਾਂ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਲੋਕੀ ਮੈਨੂੰ ਲੱਗਦਾ ਕਿ ਆਗੂਆਂ ਨੂੰ ਸਵਾਲ ਤੱਕ ਨਹੀਂ ਕਰਦੇ ਸੀ, ਅੱਜ ਘੇਰ ਸਵਾਲ ਪੁੱਛੇ ਜਾਂਦੇ ਆ, ਅੱਜ ਉਹਨਾਂ ਨੂੰ ਸਿੱਧੇ ਮੂੰਹ ਤੇ ਸਵਾਲ ਪੁੱਛੇ ਜਾਂਦੇ, ਇਹਨੂੰ ਕਿਵੇਂ ਦੇਖਦੇ ਹੋ? ਇਹਨੂੰ ਠੀਕ ਹੈ ਜੀ, ਸਵਾਲ ਤਾਂ ਪੁੱਛਣੇ ਚਾਹੀਦੇ ਆ ਜੀ ਵੀ ਕੋਈ ਵੀ ਹੁਣ ਇਹ ਆਪਦੀਆਂ ਮਨਮਰਜ਼ੀਆਂ ਕਰੀ ਜਾਂਦੇ ਲੀਡਰ ਜਿਹੜੇ ਵੀ। ਜੇ ਕੋਈ ਵੀ, ਜਿਵੇਂ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ, ਨਸ਼ਾ ਇਹ ਲੀਡਰਾਂ ਦੇ ਸਿਰ ਤੇ ਹੀ ਵਿਕਦਾ ਹੈ, ਤੂੰ ਮੈਂ ਨਹੀਂ ਵੇਚ ਸਕਦਾਗਾ। ਜੇ ਆਪਣੇ ਕੋਲੇ ਆਪਣੇ ਖਾਣ ਜੋਗਾ ਵੀ ਜੇ ਫੀਮ ਮਾੜੀ ਮੋਟੀ ਵੀ ਆਪਾਂ ਚੱਲ ਘਰੇ ਰੱਖਣ ਵਾਸਤੇ ਲਿਆਉਣੇ ਵੀ, ਚੱਲ ਜੇ ਦਰੰਗ ਦਾ ਦੌਰਾ ਪੈਂਦਾ ਵੀ ਉਹ ਵੀ ਨਹੀਂ ਆਪਾਂ ਰੱਖ ਸਕਦੇਗੇ, ਕਿਉਂ ਆਪਾਂ ਨੂੰ ਡਰ ਹੁੰਦਾ ਆਪਾਂ ਨੂੰ ਉਦੋਂ ਹੀ ਫੜ ਲੈਣਗੇ। ਤੇ ਲੀਡਰਾਂ ਦੇ ਤੇ ਪੁਲਿਸ ਵਾਲੇ ਮੁਲਾਜ਼ਮਾਂ ਦੇ ਜਿਹੜੇ ਵੱਡੇ ਮੁਲਾਜ਼ਮ ਆ ਇਹਨਾਂ ਦੇ ਸਿਰ ਤੇ ਸਾਰਾ ਨਸ਼ਾ ਵਿਕਦਾ। ਇਹਨਾਂ ਦੀ ਇਹ ਜਿਵੇਂ ਮਰਜ਼ੀ ਕਰੀ ਜਾਂਦੇ ਆ, ਇਹਨਾਂ ਨੂੰ ਕੋਈ ਪੁੱਛਦਾ ਨਹੀਂ ਦੱਸਦਾ ਨਹੀਂ, ਕਿਉਂ ਲੀਡਰਾਂ ਦਾ ਉੱਤੇ ਹੱਥ ਹੁੰਦਾ, ਵਿੱਚੋਂ ਲੀਡਰ ਖਾਂਦੇ ਆ, ਕੁਛ ਇਹ ਖਾ ਜਾਂਦੇ ਆ ਬਸ। ਅੱਛਾ, ਇੱਕ ਹੋਰ ਜਿਹੜਾ ਮੇਨ ਸਵਾਲ ਹੈ ਕਿ ਇਸ ਕਾਂਗਰਸ ਦੀ ਸਰਕਾਰ ਦੇ ਵਿੱਚ ਡਿਵੈਲਪਮੈਂਟ ਕਿੰਨੀ ਕੁ ਹੋਈ ਹੈ? ਪਿੰਡ ਦੇ ਵਿੱਚ ਜਿਹੜੇ ਕੰਮਕਾਰ ਹੈ ਉਹ ਕਿੰਨੇ ਕੁ ਹੋਏ ਆ? ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਡ ਦੇ ਵਿੱਚ ਫੰਡ ਸਹੀ ਤਰੀਕੇ ਨਾਲ ਆਇਆ ਜਾਂ ਫੰਡ ਨੂੰ ਸਹੀ ਤਰੀਕੇ ਨਾਲ ਵਰਤਿਆ ਗਿਆ? ਵੀ ਆਏ ਤਾਂ ਅਸੀਂ ਤਾਂ ਕੋਈ ਉਹਨਾਂ ਤੋਂ ਲਿਆ ਤਾਂ ਹੈ ਨਹੀਂ, ਉਹ ਫੰਡ ਪਤਾ ਨਹੀਂ ਕਿੰਨਾ ਆਇਆ, ਇੰਨਾ ਨਹੀਂ ਪਤਾ। ਉਹ ਵੈਸੇ ਸਾਡੀਆਂ ਜਿਹੜੀਆਂ ਮੇਨ ਗਲੀਆਂ ਸੀ ਉੱਥੇ ਇੰਟਰਲੋਕ ਟਾਇਲ ਲੱਗ ਗਈ ਸਾਰੇ ਤੇ। ਬਾਕੀ ਇੱਕ ਸੜਕ ਸੀ ਸਾਡੇ ਜਿਹੜੀ ਰੇਲਵੇ ਲਾਈਨ ਦੇ ਨਾਲ ਜਾਂਦੀ ਸੀਗੀ ਸਿਵੀਆਂ ਨੂੰ, ਉੱਧਰ ਨੂੰ ਖਾਦ ਫੈਕਟਰੀ ਨੂੰ, ਉਹ ਵਧੀਆ ਬਣ ਗਏ। ਕੰਮ ਤਾਂ ਇਹ ਸਾਡੇ ਸਰਪੰਚ ਨੇ ਕੀਤੇ ਆ ਬਹੁਤ, ਜਿਹੜੇ ਕੀਤੇ ਆ ਵਧੀਆ ਕੀਤੇ ਆ। ਆਏ ਨਹੀਂ ਅਸੀਂ ਕਹਿ ਸਕਦੇ ਵੀ ਫੰਡ ਵਿੱਚੋਂ ਪੂਰਾ ਲਾਇਆ ਕਿ ਅੱਧਾ ਲਾਇਆ ਕਿ ਕਿੰਨਾ। ਇੱਕ ਹੋਰ ਜਿਹੜੀ ਵੱਡੀ ਗੱਲ ਹੈ ਕਿ ਹੁਣ ਤੱਕ ਇਹੀ ਕਿਹਾ ਜਾਂਦਾ ਕਿ 70 ਸਾਲ ਹੋ ਗਏ ਹਾਲੇ ਤੱਕ ਗਲੀਆਂ ਤੇ ਨਾਲੀਆਂ ਨਹੀਂ ਬਣੀਆਂ। ਸਕੂਲ ਪਿੰਡ ਦਾ ਕਿਸ ਤਰ੍ਹਾਂ ਦਾ? ਡਿਸਪੈਂਸਰੀ ਜਾਂ ਜਿਹੜੀ ਮੈਡੀਕਲ ਸਹੂਲਤ ਹੈ ਉਹ ਕਿਸ ਤਰ੍ਹਾਂ ਦੀ? ਉਹ ਤੁਹਾਡੇ ਤੋਂ ਸਵਾਲ ਕਰਨਾ ਚਾਹੂੰਗਾ, ਉਹ ਕਿੱਦਾਂ ਦੀ ਸਹੂਲਤ ਹੈ? ਸਕੂਲ ਤੇ ਉੱਪਰ ਉਹਨੂੰ ਅਪਗ੍ਰੇਡ ਕੀਤਾ ਗਿਆ ਹੋਵੇ, ਹਸਪੀਟਲ ਨੂੰ ਅਪਗ੍ਰੇਡ ਕੀਤਾ ਗਿਆ ਹੋਵੇ, ਕਿੱਦਾਂ ਦੀ ਸਹੂਲਤ ਹੈ? ਹਸਪੀਟਲ ਤਾਂ ਤੁਹਾਡੇ ਸਾਹਮਣੇ ਇਹ ਡਿਸਪੈਂਸਰੀ ਹੈ ਸਾਡੀ, ਇਹ ਵੀ ਚੱਲੀ ਜਾਂਦੀ ਹੈ, ਵਧੀਆ ਚੱਲਦੀ ਹੈ। ਤੇ ਪਰ ਇੱਥੇ ਜਿਹੜੇ ਡਾਕਟਰ ਸਾਹਿਬ ਆਉਂਦੇ ਆ ਉੱਪਰ ਸਿਹਤ ਵਿਭਾਗ ਕੋਲੇ ਕੋਈ ਡਾਕਟਰਾਂ ਦੀ ਕਮੀ ਲਾ ਲਓ ਕਿਵੇਂ ਲਗਾ ਲਓ, ਕੁਛ ਆ ਕਰੋਨਾ ਵਾਲਾ ਜਿਹੜਾ ਸੀਜ਼ਨ ਆ ਗਿਆ ਸੀਗਾ ਉਹਦੇ ਕਰਕੇ ਵੀ ਇੱਥੇ ਡਾਕਟਰ ਬਹੁਤ ਘੱਟ ਬਹਿੰਦੇ ਸੀ, ਉਹਨਾਂ ਦੀ ਕਿਤੇ ਡਿਊਟੀ ਲੱਗ ਗਈ ਹੋਣੀ ਹੈ। ਤੇ ਵੀ ਇਹ ਵੀ ਸਰਕਾਰ ਨੂੰ ਇੱਕ ਜ਼ਰੂਰੀ ਚਾਹੀਦਾ ਵੀ ਜਾਂ ਤਾਂ ਜਿਹੜੀ ਉੱਪਰ ਭਰਤੀ ਪੂਰੀ ਕਰਨ ਜਾਂ ਕੀ ਸਿਸਟਮ ਹੋਇਆ। ਇੱਥੇ ਡਾਕਟਰ ਸਾਹਿਬ ਬਹੁਤ ਘੱਟ ਬਹਿੰਦੇ ਆ, ਤੇ ਪਰ ਬਹਿੰਦੇ ਆ ਤੇ ਜਦੋਂ ਵੀ ਠੀਕ ਹੈ ਕੁੱਲ ਮਿਲਾ ਕੇ, ਚਲੋ ਵੈਸੇ ਲੋਕਾਂ ਦਾ ਰੂਟੀਨ ਘੱਟ ਹੈ, ਇੱਥੇ ਲੋਕ ਆਉਂਦੇ ਹੀ ਘੱਟ ਹੈ। ਤੇ ਜੇ ਆਪਾਂ ਗੱਲ ਕਰੀਏ ਜਿਵੇਂ ਮੰਨ ਲਓ ਸਕੂਲ ਦੀ ਲਾ ਲਓ, ਸਕੂਲ ਸਾਡਾ ਅਪਗ੍ਰੇਡ ਹੋਇਆ ਸੀਗਾ ਜੀ, ਉਹ ਕਾਫੀ ਟਾਈਮ ਪਹਿਲਾਂ ਹੋਇਆ, ਜਿਹਨੂੰ ਆਪਾਂ ਵੀ ਇਹ ਕਹਿ ਸਕਦੇ ਹਾਂ ਵੀ ਉਹ ਅਕਾਲੀ ਸਰਕਾਰ ਵੇਲੇ ਹੋਇਆ ਸੀਗਾ। ਤੇ ਜਿਹੜੀਆਂ ਹੁਣ ਜਿਵੇਂ ਮੰਨ ਲਓ ਜਿਵੇਂ ਆ ਸੜਕਾਂ ਸਾਡੇ ਆ ਬਣੀਆਂ, ਨਰੇਗਾ ਦਾ ਪੈਸਾ ਆਇਆ ਜੀ, ਪੰਜਾਬ ਸਰਕਾਰ ਦਾ ਬਹੁਤ ਘੱਟ ਪੈਸਾ, ਜਿਹਨੂੰ ਆਪਾਂ ਨਾਮ ਮਾਤਰ ਕਹਿ ਸਕਦੇ ਹਾਂ, ਉਹੀ ਪੈਸਾ ਆਇਆ। ਜੇ ਕੋਈ ਆਇਆ ਹੋਵੇ ਤਾਂ ਮੇਰੇ ਤਾਂ ਧਿਆਨ 'ਚ ਨਹੀਂਗਾ ਵੀ ਕਿਤੇ ਕੋਈ ਬੋਰਡ ਲੱਗਿਆ ਹੋਵੇ
ਵੀ ਭਾਈ ਆਹ ਕੰਮ ਵੀ ਪ੍ਰੀਤਮ ਸਿੰਘ ਕੋਟ ਭਾਈ ਨੇ ਜਾਂ ਕੋਈ ਆ ਪੰਜਾਬ ਗਵਰਨਮੈਂਟ ਦਾ ਬੋਰਡ ਲੱਗਿਆ ਹੋਵੇ, ਇਹ ਨਰੇਗਾ ਦਾ ਪੈਸਾ ਸੈਂਟਰ ਗਵਰਨਮੈਂਟ ਦਾ ਪੈਸਾ ਆਇਆ ਜੀ, ਲੱਗਿਆ ਪੰਚਾਇਤ ਦੇ ਥਰੂ ਆ। ਪੰਜਾਬ ਸਰਕਾਰ ਕੰਨੂ ਤਾਂ ਮੇਰੇ ਹਿਸਾਬ ਨਾਲ ਕੋਈ ਐਡਾ ਕੋਈ ਇਹਦਾ ਖਜ਼ਾਨਾ ਖਾਲੀ ਸੁਣਿਆ ਆਪਾਂ ਦਾ ਜੀ, ਹੋਰ ਤਾਂ ਆਪਾਂ ਇਹਨਾਂ ਤੋਂ ਕੋਈ ਸੁਣਿਆ। ਪਿੰਡ ਦੀਆਂ ਕੋਈ ਵੱਡੀਆਂ ਮੰਗਾਂ ਜਾਂ ਜਿਸ ਤਰੀਕੇ ਨਾਲ, ਕਿਉਂਕਿ ਹੁਣ ਜੇ ਆਪਾਂ ਸਮੇਂ ਦੀ ਗੱਲ ਕਰਦੇ, ਸਮਾਂ ਵੀ ਥੋੜ੍ਹਾ ਹੈ, ਤੇ ਪਿੰਡ ਦੀਆਂ ਵੱਡੀਆਂ ਮੰਗਾਂ ਜਿਹੜੀਆਂ ਕਿ ਤੁਸੀਂ ਇਸ ਚੈਨਲ ਰਾਹੀਂ ਸਰਕਾਰ ਤੱਕ ਜਾਂ ਐਮਐਲਏ ਤੱਕ ਪਹੁੰਚਾਉਣਾ ਚਾਹੁੰਦੇ ਹੋ, ਜਾਂ ਜਿਹੜੇ ਕੰਮ ਪਿੰਡ ਦੇ ਤੁਹਾਨੂੰ ਲੱਗਦਾ ਵੀ ਇਹ ਹੋਣੇ ਚਾਹੀਦੇ ਆ, ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਆ, ਉਹ ਕਿਹੜੇ ਕਿਹੜੇ ਆ, ਕਿਸ ਦੱਸ ਸਕਦੇ ਹੋ? ਉਹ ਇੱਕ ਤਾਂ ਜੀ ਸਾਡਾ ਜਿਹੜਾ ਹੈਲਥ ਡਿਪਾਰਟਮੈਂਟ ਹੈ, ਜਿਹੜਾ ਸਾਡਾ ਸਰਕਾਰੀ ਹਸਪਤਾਲ ਹੈ, ਉਹ ਸਾਡਾ ਇੱਥੇ ਕਿਸੇ ਕੰਮ ਦਾ ਨਹੀਂ। ਇਮਾਰਤ ਬਣੀ ਨੂੰ ਬਹੁਤ ਚਿਰ ਹੋ ਗਿਆ। ਇੱਕ ਤਾਂ ਇਮਾਰਤ ਵੀ ਨਵੀਂ ਬਣਨ ਵਾਲੀ ਸਾਡੇ। ਇੱਕ ਡਾਕਟਰ ਸਾਹਿਬ ਇੱਥੇ ਬਹੁਤ ਘੱਟ ਆਉਂਦੇ, ਇੱਕ ਕੰਪਾਊਂਡਰ ਹੀ ਆਉਂਦਾ, ਉਹ ਡਾਕਟਰ ਨਹੀਂ ਆਉਂਦੇ ਅਸਲੀ, ਕਿਉਂ ਇੱਕ ਸਾਡੇ ਮੰਡੀ ਕੋਲੇ ਪੈਣ ਕਰਕੇ ਵੱਡਾ ਹਸਪਤਾਲ ਉੱਥੇ ਸਾਡਾ। ਦੂਸਰੇ ਨੰਬਰ ਤੇ ਸਾਡਾ ਸਕੂਲ ਆ, ਜਿਹੜਾ ਸਕੂਲ ਵੈਸੇ ਠੀਕ ਚੱਲ ਰਿਹਾ, ਵਧੀਆ ਅਪਰਗੇਟ ਹੋ ਗਿਆ, ਤੇ ਉਹ ਵੀ ਮੈਂ ਰੋਜ਼ਾਨਾ ਬੱਚੇ ਨੂੰ, ਮੇਰੇ ਪੋਤੇ ਨੂੰ ਛੱਡਣ ਜਾਂਦਾ। ਸਕੂਲ ਦੀ ਇਮਾਰਤ ਵੀ ਬਹੁਤ ਵਧੀਆ ਬਣੀ ਹੈ, ਹੋਰ ਵੀ ਬਣੀ ਜਾਂਦੀ ਹੈ, ਕੰਮ ਵਧੀਆ ਸਾਡੇ ਸਕੂਲ ਦਾ। ਇੱਕ ਸਾਡਾ ਜਿਹੜਾ ਸਰਕਾਰੀ ਬੈਂਕ ਹੈ SBI ਬੈਂਕ, ਉਹ ਸਾਡੇ ਪਿੰਡ ਦਾ ਸੀ, ਉਹ ਵੱਡੇ ਲੀਡਰ ਪੱਟ ਕੇ ਇੱਥੋਂ ਮੰਡੀ ਲੈ ਗਏ। ਉਹ ਸਾਡਾ ਇੱਥੇ SBI ਜਿਹੜਾ ਬੈਂਕ ਹੈ ਸਾਡੇ ਪਿੰਡ 'ਚ ਆਉਣਾ ਚਾਹੀਦਾ। ਜਿਹੜੇ ਸਾਡੇ ਬਜ਼ੁਰਗ ਹੈ ਪੈਨਸ਼ਨ ਲੈਣ ਜਾਂਦੇ ਆ, ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ। ਸਾਥੋਂ ਘੱਟ ਤੋਂ ਘੱਟ 2.5-3 ਕਿਲੋਮੀਟਰ ਦੂਰ ਪੈ ਜਾਂਦਾ ਉਹ ਜਿਹੜਾ ਬੈਂਕ ਜਿੱਥੇ ਲਾਇਆ। ਉਹ ਸਹੂਲਤ ਸਾਡੀ ਖੋਲ੍ਹੀ ਸਰਕਾਰ ਨੇ। ਬਾਕੀ ਸਾਡੀ ਸੁਸਾਇਟੀ ਹੈ, ਸੁਸਾਇਟੀ ਵੀ ਸਾਡੀ ਘਾਟੇ ਚੱਲ ਰਹੀ ਆ। ਹੁਣ ਜੇ ਇਹ ਜਿਵੇਂ ਇਹਨਾਂ ਨੇ ਦਿੱਤਾ ਵੀ ਜਿਹੜੇ ਬੈਂਕ ਕਰਜ਼ੇ ਮਾਫ ਕੀਤੇ ਆ, ਜੇ ਉਹ ਕਰਨਗੇ ਫਿਰ ਸਾਡੀ ਸੁਸਾਇਟੀ ਵੀ ਠੀਕ ਹੋ ਜਾਊਗੀ। ਹੋਰ ਜਿਹੜੇ ਕੋਈ ਵੀ ਕੰਮ ਆ ਜਿਵੇਂ ਠੀਕ ਹੈ, ਵਧੀਆ ਚੱਲੀ ਜਾਂਦੇ ਸਾਡੇ ਪਿੰਡ 'ਚ। ਹੋਰ ਸਾਡੇ ਦੋ ਇਹਨਾਂ ਨੇ ਗਾਰਡਨ ਵੀ ਬਣਾਤੇ, ਮਤਲਬ ਪਾਰਕ ਜਿਹੜਾ ਬਹੁਤ ਵਧੀਆ ਬਣਾਤੇ ਐਤਕੀ ਸਰਪੰਚ ਨੇ ਸਾਡੇ ਨੇ। ਹੋਰ ਸਾਡੇ ਵਧੀਆ ਠੀਕ ਹੈ ਸਾਰਾ। ਤੁਹਾਨੂੰ ਕੀ ਲੱਗਦਾ ਜੀ, ਨੌਜਵਾਨੀ ਤੌਰ ਤੇ ਕਿਸ ਤਰ੍ਹਾਂ ਦੇ ਕੰਮ ਆ ਜਿਹੜੇ ਪਿੰਡ 'ਚ ਹੋਣੇ ਚਾਹੀਦੇ ਆ, ਜਾਂ ਕਿੱਦਾਂ ਦੀ ਰਿਕੁਆਇਰਮੈਂਟ ਤੁਸੀਂ ਰੱਖਦੇ ਹੋ? ਇੱਕ ਤਾਂ ਹੀ ਸਾਡੇ ਨਾ ਪਾਣੀ ਦੀ ਬਹੁਤ ਵੱਡੀ ਸਮੱਸਿਆ। ਜਦੋਂ ਮੰਨ ਲਓ ਬਾਰਿਸ਼ ਵਗੈਰਾ ਆਉਂਦੀ ਹੈ ਨਾ, ਤੇ ਇੱਕ ਤਾਂ ਸਾਡੇ ਇੱਧਰ ਪਿੰਡ ਦੇ ਬਾਹਰ ਦਾਣਾ ਮੰਡੀ ਕੋਲੇ ਛੱਪੜ ਆਈ, ਉਹ ਵੀ ਓਵਰਫਲੋ ਹੀ ਰਹਿੰਦਾ ਜੀ। ਇੱਕ ਇੱਧਰਲੇ ਪਾਸੇ ਆ ਜਿਹੜਾ ਮੇਨ ਜ਼ਿਆਦਾ ਪਾਣੀ ਇੱਧਰ ਜਾਂਦਾ, ਲੈਣ ਤੋਂ ਪਹਿਲੇ ਪਾਸੇ ਛੱਪੜ ਆ, ਇਹ ਵੀ ਓਵਰਫਲੋ ਹੀ ਰਹਿੰਦਾ। ਪਾਣੀ ਦੀ ਬਹੁਤ ਵੱਡੀ ਸਮੱਸਿਆ। ਜਿਹੜੇ ਜਦੋਂ ਜ਼ਿਆਦਾ ਬਾਰਿਸ਼ ਆਉਂਦੀ ਹੈ, ਜਿਹੜੇ ਇੱਧਰ ਨਾਲ ਖੇਤ ਖੂਤ ਆ, ਉਹਨਾਂ ਨੂੰ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ, ਉਹਨਾਂ ਦੀ ਫਸਲ ਮਾਰੀ ਜਾਂਦੀ ਹੈ ਲਾ ਲਓ। ਤੇ ਇਹਦਾ ਜੇ ਕੋਈ ਪਾਣੀ ਦੀ ਨਿਕਾਸੀ ਦਾ ਕੋਈ ਵਧੀਆ ਤਰੀਕੇ ਨਾਲ ਹੱਲ ਹੋ ਜੇ ਤੇ ਇਹ ਵਧੀਆ। ਇਹ ਵੀ ਸੰਬੰਧੀ ਤੁਸੀਂ ਪਿੰਡ ਦੇ ਸਰਪੰਚ ਰਾਹੀਂ ਸਰਕਾਰਾਂ ਤੱਕ ਪਹੁੰਚ ਬਣਾਈ, DC ਸਾਹਿਬ ਤੱਕ ਪਹੁੰਚ ਬਣਾਈ ਸੀ? ਹਾਂਜੀ, ਹਾਂ ਇਹ ਬਣਾਈ ਵੀ ਆਈ ਪਹੁੰਚ। ਤੇ ਹੁਣ ਵੀ ਇਹਨਾਂ ਨੇ ਆਪਣਾ ਸਰਪੰਚ ਨੇ ਵੀ ਇੱਕ ਵਾਰ ਕਿਹਾ ਸੀਗਾ ਵੀ ਇਹ ਹੁਣ ਕਰਿਆ ਵੀ ਸੀਗਾ ਇੱਧਰ, ਤੇ ਪਾਈਪ ਜੀ ਪਾਈ ਸੀਗੀ ਇੱਧਰ ਨੂੰ ਖੇਤਾਂ ਖੂਤਾਂ ਨੂੰ ਪਾਣੀ ਜਾਣ ਨੂੰ। ਤੇ ਕੋਈ ਇਸੇ ਤਰ੍ਹਾਂ ਦਾ ਕੋਈ ਵਧੀਆ ਤਰੀਕੇ ਨਾਲ ਕੋਈ ਪ੍ਰਬੰਧ ਹੋ ਜਾਵੇ ਤਾਂ ਵਧੀਆ, ਕਿਉਂਕਿ ਇੱਧਰ ਜਿਹੜੇ ਪਿਛਲੇ ਪਾਸੇ ਘਰ ਨਹੀਂ ਵੀ, ਉਹਨਾਂ ਨੂੰ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਕਿਤੇ ਜ਼ਿਆਦਾ ਬਾਰਿਸ਼ ਆਉਂਦੀ ਹੈ। ਇਹਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪਹੁੰਚੇ ਹੋਏ ਸੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਈਆਂਵਾਲਾ ਦੇ ਵਿੱਚ। ਅਸੀਂ ਇੱਥੇ ਸੱਥ ਦੇ ਵਿੱਚ ਮੌਜੂਦ ਸੀ। ਸੱਥ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦੀਆਂ ਚਰਚਾਵਾਂ ਕੀਤੀਆਂ, ਗੱਲਬਾਤ ਕੀਤੀ, ਤੇ ਨਾਲ ਹੀ ਪਿੰਡ ਦੀਆਂ ਜਿਹੜੀਆਂ ਬਣਦੀਆਂ ਸਮੱਸਿਆਵਾਂ ਜਾਂ ਪਿੰਡ ਦੇ ਹੋਣ ਵਾਲੇ ਕੰਮਾਂ ਬਾਰੇ ਚਰਚਾ ਕੀਤੀ ਹੈ। ਸਾਡਾ ਮਕਸਦ ਸਿਰਫ ਤੇ ਸਿਰਫ ਇਹੀ ਸੀ ਕਿ ਇਸ ਪਿੰਡ ਦੇ ਬਣਦੇ ਕੰਮਾਂ ਨੂੰ ਜਾਂ ਇਸ ਪਿੰਡ ਦੇ ਜੋ ਵਸਨੀਕ ਨੇ ਉਹਨਾਂ ਵੱਲੋਂ ਉਠਾਈਆਂ ਗਈਆਂ ਗੱਲਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ, ਪ੍ਰਸ਼ਾਸਨ ਤੱਕ ਪਹੁੰਚਾਇਆ ਜਾਵੇ। ਉਮੀਦ ਇਹੀ ਕਰਦੇ ਹਾਂ ਕਿ ਇਹਨਾਂ ਦੇ ਉੱਪਰ ਗੌਰ ਜ਼ਰੂਰ ਕੀਤੀ ਜਾਊਗੀ ਤੇ ਜਲਦੀ ਇਹਨਾਂ ਦਾ ਨਿਪਟਾਰਾ ਕੀਤਾ ਜਾਊਗਾ। ਜੁੜੇ ਰਹੋ ਇੰਡੋਸ TV ਆਸਟ੍ਰੇਲੀਆ ਨਾਲ। ਧੰਨਵਾਦ।